ਪੁੱਤ ਕੋਈ ਸੀਗਾ ਬੱਚਾ। ਅੱਛਾ ਜੀ। ਉਹਦੀ ਮਾਂ ਕਹਿਣ ਲੱਗੀ ਕਿ ਪੁੱਤ ਜਾ, ਕਿੰਨੀ ਦੇਰ ਹੋ ਗਈ ਆ, ਤੂੰ ਆਪਣੇ ਸਹੁਰਿਆਂ ਦੇ ਗਿਆ ਹੀ ਨਹੀਂ ਹੈਗਾ। ਅੱਛਾ ਜੀ। ਕਿ ਆਪਣੇ ਸਹੁਰਿਆਂ ਦੇ ਚਲ ਜਾ, ਬਾਟ ਬਹੁਤ ਲੰਮੀ ਆ। ਤੇ ਉਹਨੇ ਐਡੀ ਕਿ ਨਾ ਗੜਵੀ ਜਿਹੀ ਦੇਤੀ ਮਿੱਟੀ ਦੀ। ਅੱਛਾ ਜੀ। ਕਿ ਲੈ ਤੂੰ ਨਾ ਲੇਟ ਵਿੱਚੋਂ ਪਾਤੀ, ਜਿਹੜੀ ਖੰਡ ਨਿਕਲਦੀ ਹੁੰਦੀ ਸੀ। ਅੱਛਾ, ਪੁਰਾਣੇ ਦੌਰ ਦੀ ਜਿਹੜੀਆਂ ਦੇਸੀ ਖੰਡਾਂ ਹੁੰਦੀਆਂ ਸੀ। ਗੱਲ ਵੀ ਇਹ ਪੁਰਾਣੀ ਆ। ਅੱਛਾ ਜੀ। ਤੇ ਤੂੰ ਨਾ ਮੂੰਹ ਦੇ ਵਿੱਚੋਂ ਇਹ ਉਂਗਲੀ ਲਾਈ ਜਾਈ, ਲੇਟ ਮੂੰਹ ਚ ਪਾਈ ਜਾਈ, ਬਾਟ ਨਿਬੜੀ ਜਾਊਗਾ। ਅੱਛਾ ਜੀ। ਉਹਨੇ ਕਿਹਾ ਠੀਕ ਆ। ਅੱਛਾ ਜੀ। ਤੇ ਉੱਤੇ ਸਿਰ ਦੇ ਪੱਗ ਬੰਨ ਦਿੱਤੀ। ਅੱਛਾ ਜੀ। ਤੇ ਉਹ ਚਲਾ ਗਿਆ। ਲੇਟ ਮੂੰਹ ਲਾਈ ਜਾਵੇ, ਗਾਂ ਲੰਘੀ ਜਾਵੇ, ਲੇਟ ਲੰਘੀ ਜਾਵੇ, ਖਾਈ ਜਾਵੇ। ਲੇਟ ਮੁੱਕ ਗਈ। ਅੱਛਾ। ਤੇ ਹੱਥ ਵਿੱਚ ਫਸ ਗਿਆ। ਉਹ ਗੜਵੀ ਚ ਹੱਥ, ਮਿੱਟੀ ਦੀ ਗੜਵੀ ਦੇ ਵਿੱਚ ਹੱਥ ਫਸ ਗਿਆ। ਅੱਛਾ ਜੀ। ਉਹਨੇ ਕੀ ਕੀਤਾ, ਆਪਣਾ ਸਿਰ ਦਾ ਸਾਫਾ ਲਾਇਆ, ਹੱਥ ਨੂੰ ਲਪੇਟ ਲਿਆ। ਅੱਛਾ। ਤੇ ਚਲਾ ਗਿਆ ਸਹੁਰਿਆਂ ਦੇ ਘਰ। ਅੱਛਾ। ਸਲਾਮ ਦੁਆ ਲਿਆ, ਬੈਠ ਗਿਆ। ਹੁਣ ਸਾਰੇ ਕਹਿਣ ਕਿ ਕੋਈ ਸ਼ੈ ਲੈ ਕੇ ਆਇਆ। ਇਹਨੇ ਕੋਈ ਸ਼ੈ ਲੈ ਕੇ ਇਹ ਨਾ ਕੋਈ ਲੈ ਕੇ, ਸਾਰੀਆਂ ਕਹਿਣ ਸਾਡੇ ਵਾਸਤੇ ਲੈ ਕੇ ਆਇਆ। ਭਾਜੀ ਸਾਨੂੰ ਫੜਾ ਦੇ। ਤੇ ਕਹਿਣ ਇਹ ਭਾਜੀ ਸਾਡੇ ਕੋਲ ਫੜਾ ਦੇ, ਅਸੀਂ ਰੱਖ ਦਈਏ। ਉਹ ਚੁੱਪ ਕਰਕੇ ਬੈਠਾ। ਮੁੜ ਕੇ ਨਾ ਸਾਈ ਪੁੱਤ ਫੜਾ ਦੇ, ਅਸੀਂ ਇੱਥੇ ਰੱਖ ਦਈਏ। ਉਹ ਫੇਰ ਚੁੱਪ ਕਰਕੇ ਬੈਠਾ। ਸਾਰੇ ਉਹਦਾ ਹੱਥ ਫਸਿਆ, ਚੁੱਪ ਕਰਕੇ ਬੈਠਾ ਵੀ ਹੁਣ ਮੈਂ ਕੀ ਕਰਾਂ। ਰਾਤ ਹਨੇਰਾ ਹੋ ਗਿਆ, ਰਾਤ ਪਈ, ਖਾਣਾ ਖੁਣਾ ਖਾਧਾ। ਤੇ ਉਹਦੀ ਆਈ ਧੀਮੀ, ਸਾਰਿਆਂ ਸੁੱਤਿਆਂ ਪਿਆਂ ਤੇ। ਕਹਿੰਦੀ ਕਿ ਆ ਜਿਹੜਾ ਕੁਛ ਬੰਨਿਆ ਹੱਥ ਦੇ ਵਿੱਚ, ਉਹਨੇ ਕਿਹਾ ਮੈਨੂੰ ਦੇਣਾ ਹੋਊਗਾ, ਇਹ ਦੇ ਦੇ, ਮੈਨੂੰ ਫੜਾ ਦੇ ਜੋ ਕੁਛ ਹੈਗਾ। ਉਹ ਕਹਿੰਦਾ ਬੰਦੀ ਰੱਬ ਦੀ, ਤੈਨੂੰ ਕੀ ਫੜਾਉਣਾ, ਮੇਰਾ ਤਾਂ ਗੜਵੇ ਦੇ ਵਿੱਚ ਹੱਥ ਫਸ ਗਿਆ ਆ। ਪਹਿਲੇ ਉਂਗਲੀ ਲਾ ਕੇ ਖਾਂਦਾ ਰਿਹਾ, ਜਦੋਂ ਮੁੱਕਣੇ ਵਾਲੀ ਸੀਗੀ ਮੈਂ ਹੱਥ ਪੂਰਾ ਪਾਇਆ ਦੇ ਵਿੱਚ। ਉਹ ਕਹਿੰਦੀ ਚੁੱਪ ਕਰ, ਮੇਰਿਆਂ ਤਾਂ ਆ ਜਾਣਾ ਭਰਾਵਾਂ ਨੇ। ਤੂੰ ਸਨਾਮ ਲੈਣਾ ਆ ਤਾਂ ਸਵੇਰ ਨੂੰ ਕਿੱਦਾਂ ਲਊਂਗਾ। ਕਿ ਤੂੰ ਨਾ ਸਾਡੇ ਆ ਵਿਹੜੇ ਵਿੱਚ ਥੰਮੀ ਬਹੁਤ ਵੱਡੀ ਸਾਰੀ ਮੋਟੀ ਥੰਮੀ ਆ। ਤੇ ਰਾਤ ਨੂੰ ਬੱਦਲ ਬਹੁਤ ਹੋਇਆ ਆ, ਬੜਾ ਹੀ ਬੱਦਲ ਹੋਇਆ, ਤਾਂ ਬਿਜਲੀ ਲਸ਼ਕਦੀ ਆ। ਕਿ ਜਾ ਕੇ ਨਾ ਜਿਲੇ ਸਾਰੇ ਸੌਂ ਜਾਓਗੇ ਤਾਂ ਉਹਦੇ ਥੰਮੀ ਦੇ ਵਿੱਚ ਜ਼ੋਰ ਕੇ ਹੱਥ ਮਾਰੀ ਤੇ ਨਾ ਇਹ ਟੁੱਟ ਜਾਣੀ ਆ, ਗੜਵੀ ਟੁੱਟ ਜਾਣੀ ਆ, ਤੇਰਾ ਹੱਥ ਛੁੱਟ ਜਾਣਾ। ਉਹਨੇ ਕਿਹਾ ਅੱਛਾ। ਦੇਖਿਆ ਤਾਂ ਬੱਦਲ ਬੜਾ ਹੀ ਲਸ਼ਕੇ, ਤਾਂ ਕਾਲਾ ਬੱਦਲ ਆਇਆ ਆ। ਉਹਦਾ ਸਹੁਰਾ ਬਾਹਰ ਨਿਕਲਿਆ। ਉਹ ਸੀਗਾ ਗੰਜਾ। ਉਹ ਗੰਜ ਜੋ ਬਿਜਲੀ ਦੇ ਨਾਲ ਲਸ਼ ਗਿਆ। ਉਹਨੇ ਕੀ ਕੀਤਾ, ਉਹਨੇ ਕਿਹਾ ਇਹੀ ਥੰਮੀ ਆ। ਸਾਫਾ ਆਪਣਾ ਲਾਇਆ, ਲਾ ਕੇ ਸਿਰ ਦੇ ਵਿੱਚ ਹੱਥ ਮਾਰਿਆ ਤੇ ਸਹੁਰਾ ਕਹਿੰਦਾ ਵਾਹ ਫਰੀ ਸ਼ੁਕਰ। ਉਹ ਕੀ ਹੋਇਆ, ਕੀ ਹੋਇਆ, ਕੀ ਹੋਇਆ? ਉਹ ਕਹਿੰਦਾ ਮੇਰੇ ਬਿਜਲੀ ਪੈ ਗਈ, ਸਾਨੂੰ ਪਤਾ ਹੀ ਨਹੀਂ ਲੱਗਾ। ਭੋਲੇ ਲੋਕ ਸੀਗੇ, ਸਿੱਧੇ ਲੋਕ ਸੀਗੇ। ਵਾਹ ਜੀ ਵਾਹ, ਕੀ ਬੜੀ ਗੱਲ ਆ ਜੀ। ਏਦਾਂ ਦੇ ਲੋਕੀ ਹੁੰਦੇ। ਏਦਾਂ ਕਿਤੇ ਜਾ ਕੇ ਹੁਣ ਕਿਸੇ ਦੇ ਸਹੁਰਿਆਂ ਦੇ ਘਰ ਹੋਣਾ, ਕੁੜੀ ਆਵੇ ਖਲੋ ਜਾ ਤੇਰੀ, ਅਸੀਂ ਤੇ ਬੰਨੋ ਇਹਨੂੰ। ਹੁਣ ਤਾਂ ਜਵਾਈ ਦੀਆਂ ਨੱਕ ਨਾਲ ਲਕੀਰਾਂ ਕਢਾਉਂਦੇ ਆ। ਬਰਦਾਸ਼ਤ ਸੀਗੀ ਉਦੋਂ, ਪਿਆਰ ਮੁਹੱਬਤ ਸੀ, ਪਤਾ ਵੀ ਲੱਗ ਗਿਆ, ਹੋ ਸਕਦਾ ਕਿ ਉਹਨੂੰ ਪਤਾ ਵੀ ਲੱਗ ਗਿਆ ਹੋਵੇ, ਉਹਨੇ ਫਿਰ ਗੱਲ ਛੁਪਾ ਲਈ ਕਿ ਮੇਰੇ ਪੁੱਤ ਦੀ ਜਾਂ ਮੇਰੇ ਜਵਾਈ ਦੀ ਗੱਲ ਦਾ ਪਤਾ ਨਾ ਲੱਗੇ, ਇੱਜ਼ਤ ਰਹਿ ਜਵੇ। ਲੋਕੀ ਇਹ ਨਾ ਕਹਿਣ ਕਿ ਸਹੁਰੇ ਦੇ ਸਿਰ ਦੇ ਵਿੱਚ ਮਾਰ ਕੇ ਤੇ ਸਿਰ ਪਾੜਤਾ। ਉਹਨੇ ਕਿਹਾ ਬਿਜਲੀ ਪਈ ਆ। ਸਿਆਣੇ ਲੋਕ ਸੀਗੇ, ਇੱਕ ਦੂਸਰੇ ਨੂੰ ਬਣਾਉਣ ਵਾਲੇ ਸੀ, ਮਿਲਾਉਣ ਵਾਲੇ ਸੀ, ਤੋੜਨ ਵਾਲੇ ਨਹੀਂ ਸੀ, ਜੋੜਨ ਵਾਲੇ ਸੀ। ਇਸ ਵਾਸਤੇ ਸਾਰੇ ਦੋਸਤਾਂ ਅੱਗੇ ਇਹੀ ਰਿਕੁਐਸਟ ਹੈ ਕਿ ਇੱਕ ਦੂਸਰੇ ਨੂੰ ਜੋੜਨੇ ਦੀ ਕੋਸ਼ਿਸ਼ ਕਰੋ। ਅਗਰ ਕਿਸੇ ਤੋਂ ਗਲਤੀ ਹੋ ਜਾਂਦੀ ਨਾ, ਇਹ ਸਮਝੋ ਕਿ ਨਹੀਂ ਇਹਨੇ ਗਲਤੀ ਕਰ ਲਈ ਆ, ਉਹ ਆਪਸ ਚ ਨਿਬੇੜੋ, ਨਾ ਕਿ ਉਹਨੂੰ ਵੀ ਜਾ ਕੇ ਯਾਰ ਮੇਰਾ ਤੇ ਚਾਚੇ ਦਾ ਮੁੰਡਾ ਇਦਾਂ ਦਾ ਆ, ਉਹ ਮੇਰੀ ਸੱਸ ਏਦਾਂ ਦੀ ਆ, ਉਹ ਮੇਰੀ ਨੂੰਹ ਏਦਾਂ ਦੀ ਆ। ਤੇ ਲੋਕਾਂ ਨੇ ਤੇ ਚਸਕਾ ਲੈਣਾ ਤੇ ਆਪਸ ਚ ਨਿਬੇੜੋ। ਸੁਬਹ ਦੀ ਲੜਾਈ ਸ਼ਾਮ ਤੱਕ ਖਤਮ ਕਰ ਦੋ ਜੇ ਲੰਬੀ ਚਲਾਣੀ ਹੈ ਤੇ ਲੋਕਾਂ ਕੋਲ ਇਹ ਇੱਕ ਦੂਸਰੇ ਦੀਆਂ ਸ਼ਿਕਾਇਤਾਂ ਨਾ ਲਾਓ। ਤੇ ਬਾਕੀ ਪਿਆਰ ਮੁਹੱਬਤ ਰੱਖੋ। ਅੱਲਾਹ ਤਾਲਾ ਸਾਰਿਆਂ ਨੂੰ ਖੁਸ਼ ਆਬਾਦ ਰੱਖੇ। ਤੇ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਬਾਕੀ ਦੁਆਵਾਂ 'ਚ ਯਾਦ ਰੱਖਿਓ। ਅੱਲਾਹ।